ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਹੈ ਵੀ ਈਰਾਨ ਦੀ ਜੰਗ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਨਵੀਂ ਸਟੇਟਮੈਂਟ ਜਾਰੀ ਕਰ ਦਿੱਤੀ ਹੈਗੀ ਆ। ਉਹ ਕਹਿੰਦੇ ਵੀ ਅਸੀਂ ਇਰਾਨੀਅਨ ਆਇਲ ਤੇ એનર્ਜੀ ਫੈਸਿਲਿਟੀਜ਼ ਨੂੰ ਟਾਰਗੇਟ ਕਰਾਂਗੇ ਜੇ ਈਰਾਨ ਵਾਲੇ ਜੋ ਆ ਉਹ ਗੱਲਬਾਤ ਨਹੀਂ ਕਰਦੇ ਹੈਗੇ। ਸੋ ਇਹਦੇ ਨਾਲ ਗਲੋਬਲ એનર્ਜੀ ਮਾਰਕੀਟ ਦੇ ਵਿੱਚ ਇੱਕ ਵਾਰੀ ਫੇਰ ਅਨਸਰਟਨਟੀ ਆਈ ਹੈਗੀ ਆ। ਸੋ ਕਿਉਂਕਿ ਈਰਾਨ ਵਾਲੇ ਹਜੇ ਵੀ ਸਟੇਟ ਆਫ ਹਾਰਮੋਜ਼ ਨੂੰ ਇਮੀਡੀਏਟਲੀ ਖੋਲ੍ਹਣ ਨਹੀਂ ਦੇ ਰਹੇ ਹੈਗੇ। ਹਾਲਾਂਕਿ ਕੁਛ ਕੁ ਸ਼ਿਪ ਉਹਨਾਂ ਨੇ ਜਿਹੜੇ ਆ ਜੋ ਫਰੈਂਡਲੀ ਮੁਲਕ ਹੈਗੇ ਈਰਾਨ ਦੇ ਨਾਲ ਉਹਨਾਂ ਦੇ ਨਿਗਾਏ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਈਰਾਨ ਨੂੰ ਜਿਹੜੀਆਂ ਡਿਮਾਂਡਸ ਅਸੀਂ ਦਿੱਤੀਆਂ ਆ ਉਹ ਇਮੀਡੀਏਟਲੀ ਮੰਨ ਲੈਣੀਆਂ ਚਾਹੀਦੀਆਂ ਹੈਗੀਆਂ, ਨਹੀਂ ਤਾਂ ਅਸੀਂ ਰੈਡੀ ਹੈਗੇ ਆ ਅਗਲੇ ਅਟੈਕ ਦੇ ਉੱਤੇ। ਸੋ ਬ੍ਰੈਂਟ ਆਇਲ ਦੀ ਜਿਹੜੀ ਕੀਮਤ ਆ ਗਲੋਬਲ ਬੈਂਚਮਾਰਕ ਫॉर ਜਿਹੜਾ ਆਇਲ ਆ ਉਹ $116 ਪਰ ਬੈਰਲ ਨੂੰ ਪਹੁੰਚ ਚੁੱਕੀ ਹੈਗੀ ਆ। ਸੋ ਮਿਡਲ ਈਸਟ ਦੇ ਵਿੱਚ ਲੋਕਾਂ ਦੀ ਮੌਤ ਵੀ ਹੋ ਰਹੀ ਆ। ਆਫ ਕੋਰਸ ਜਦੋਂ ਜੰਗ ਲੱਗਦੀ ਆ ਤੇ ਉੱਥੇ ਮੌਤ ਤਾਂ ਹੋਣੀ ਹੈਗੀ ਆ। ਕੁਵੈਤ ਦੇ ਪੈਟਰੋਲੀਅਮ ਕਾਰਪੋਰੇਸ਼ਨ ਨੇ ਕਿਹਾ ਵੀ ਉਹਨਾਂ ਦਾ ਇੱਕ ਟੈਂਕਰ ਵੀ ਜਿਹੜਾ ਆ ਉਹ ਦੁਬਈ ਪੋਰਟ ਦੇ ਲਾਗੇ ਹਿੱਟ ਹੋਇਆ ਹੈਗਾ, ਜਿਹਦੇ ਨਾਲ ਕਾਫੀ ਜ਼ਿਆਦਾ ਜੋ ਨੁਕਸਾਨ ਹੋਇਆ। ਕਹਿੰਦੇ ਵੀ ਡਾਇਰੈਕਟਲੀ ਈਰਾਨ ਦੀਆਂ ਫੋਰਸਸ ਨੇ ਸਾਡੇ ਉੱਤੇ ਅਟੈਕ ਕੀਤਾ ਹੈਗਾ ਆ। ਕਹਿੰਦੇ ਵੀ 6 ਲੋਕਾਂ ਦੀ ਮੌਤ ਤੇ 21 ਜਾਣੇ ਫੱਟੜ ਹੋ ਚੁੱਕੇ ਹੈਗੇ ਆ ਅੱਜ ਜਿਹੜਾ ਸੋਮਵਾਰ ਨੂੰ। ਸੋ ਇਜ਼ਰਾਈਲ ਦੀ ਮਿਲਟਰੀ ਨੇ ਕਿਹਾ ਵੀ ਜੇ ਅਮਰੀਕਾ ਵੀ ਬੈਕ ਡਾਊਨ ਕਰ ਦਿੰਦਾ ਆ ਤੇ ਅਸੀਂ ਇਸੇ ਤਰ੍ਹਾਂ ਜੰਗ ਜਾਰੀ ਰੱਖਾਂਗੇ। ਤੇ ਸਵੇਰੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ। ਈਰਾਨ ਵਾਲੇ ਕਹਿ ਰਹੇ ਆ ਵੀ ਜੇ ਸ਼ਿਪ ਸਟੇਟ ਆਫ ਹਾਰਮੋਜ਼ ਚੋਂ ਲੰਘਣਗੇ ਤੇ ਅਸੀਂ ਉਹਨਾਂ ਨੂੰ ਟੋਲ ਚਾਰਜ ਕਰਾਂਗੇ। ਹਾਂਜੀ, ਬਿਲਕੁਲ। ਸੋ ਸਿਚੁਏਸ਼ਨ ਕਾਫੀ ਬੈਡ ਤੇਲ ਨੂੰ ਲੈ ਕੇ ਜਿਹੜੀ ਬਣੀ ਪਈ ਆ। ਜਿਹੜਾ ਲਿੰਡਸੀ ਗ੍ਰਾਹਮ ਆ ਉਹਨੇ ਟਰੰਪ ਨੂੰ ਕਿਹਾ ਵੀ ਜਿਹੜੀ ਵਾਰ ਆ ਉਹਨੂੰ ਡੀ-ਐਸਕੇਲੇਟ ਕਰੋ, ਵਾਈਂਡ ਡਾਊਨ ਕਰੋ ਤੇ ਨੈਗੋਸ਼ੀਏਸ਼ਨ ਆ ਉਹਨੂੰ ਵਾਈਂਡ ਅਪ ਕਰੋ। ਟਰੰਪ ਹੁਣਾਂ ਨੇ ਅੱਜ ਫੇਰ ਧਮਕੀ ਇਹ ਪੂਰੀ એનર્ਜੀ ਦੇ ਇਨਫਰਾਸਟ੍ਰਕਚਰ ਦੇ ਉੱਤੇ ਈਰਾਨ ਨੂੰ ਦੇ ਦਿੱਤੀ। ਖਾਰਗ ਆਈਲੈਂਡ ਦੇ ਉੱਤੇ ਉਸ ਟਾਪੂ ਦੇ ਉੱਤੇ ਫੌਜੀ ਘੱਲਣ ਦੀ, ਉਸ ਨੂੰ ਆਪਣੇ ਕੰਟਰੋਲ 'ਚ ਤੇਲ ਨੂੰ ਆਪਣੇ ਕੰਟਰੋਲ 'ਚ ਕਰਨ ਦੀ ਉਹ ਵੀ ਚਰਚਾ ਇਸ ਮੌਕੇ ਨਾਲ ਹਰਜੋਤ ਸਿੰਘ ਜੀ ਚੱਲ ਰਹੀ ਹੈਗੀ ਆ। ਉਧਰ ਇਜ਼ਰਾਈਲ ਦੇ ਜਿਹੜਾ ਹੈਫਾ ਬੇ ਆ ਜਿੱਥੇ ਕਿ ਇਜ਼ਰਾਈਲ ਦੀ ਆਇਲ ਦੀ ਰਿਫਾਈਨਿੰਗ ਹੁੰਦੀ ਆ, ਉਹਦੇ ਉੱਤੇ ਦੂਜੀ ਵਾਰੀ ਇੱਕ ਹਿਸਾਬ ਦੇ ਨਾਲ ਹਮਲਾ ਹੋਇਆ, ਹਿੱਟ ਹੋਇਆ ਆ। ਸੋ ਉਹਨਾਂ ਦੀ ਆਇਲ ਰਿਫਾਈਨਰੀ ਦੇ ਵਿੱਚ ਅੱਗ ਜਿਹੜੀ ਉਹ ਲੱਗੀ ਆ। ਈਰਾਨ ਤੇ ਹਜ਼ਬੁੱਲਾ ਦੀਆਂ ਕਹਿੰਦੇ ਵੀ ਫੋਰਸਿਸ ਦੇ ਲਈ ਇਹ ਹੈਫਾ ਜਿਹੜਾ ਇੱਕ ਪ੍ਰਾਈਮ ਟਾਰਗੇਟ ਹੈਗਾ ਆ। ਸੋ ਇਹ ਸਿਚੁਏਸ਼ਨ ਜਿਹੜੀ ਉੱਥੇ ਬਣੀ ਪਈ ਆ। ਉਧਰ ਅੱਜ ਇੱਕ ਡੈਮੋਕ੍ਰੇਟ ਲਾ ਮੇਕਰ ਨੇ ਤਾਂ ਇੱਦਾਂ ਦਾ ਬਿਆਨ ਦੇ ਦਿੱਤਾ, ਕਹਿੰਦੇ ਵੀ ਜਿਹੜੇ ਈਰਾਨ ਦੇ ਉਲਟ ਸਟ੍ਰੈਟਜੀ ਨਾ ਹੋਣ ਦੇ ਕਰਕੇ ਅਸੀਂ ਬਹੁਤ ਅੰਬੈਰਸਿੰਗਲੀ, ਬਹੁਤ ਬੁਰੀ ਤਰ੍ਹਾਂ ਇਹ ਜਿਹੜੀ ਸ਼ਰਮਿੰਦਗੀ ਦੇ ਨਾਲ ਇਹ ਜਿਹੜੀ ਵਾਰ ਆ ਉਸ ਨੂੰ ਲੂਜ਼ ਕਰ ਰਹੇ ਆ। ਕ੍ਰਿਸ ਮਰਫੀ ਸੈਨੇਟਰ ਨੇ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਦੇ ਉੱਤੇ, ਉਹਨਾਂ ਨੇ ਕਿਹਾ ਵੀ ਜਿਹੜੇ ਯੂਐਸ ਇਜ਼ਰਾਈਲ ਮਿਲਟਰੀ ਆਪਰੇਸ਼ਨ ਆ ਈਰਾਨ ਦੇ ਵਿੱਚ ਇਹ ਦੂਜੇ ਮਹੀਨੇ 'ਚ ਹੁਣ ਐਂਟਰ ਕਰ ਗਏ ਆ। ਕਹਿੰਦੇ ਵੀ ਟੈਕਟਿਕਸ ਮੈਟਰ ਨਹੀਂ ਕਰਦੀਆਂ ਜਦੋਂ ਤੁਹਾਡੇ ਕੋਲ ਕੋਈ ਸਟ੍ਰੈਟਜੀ ਨਾ ਹੋਵੇ। ਇਸੇ ਲਈ ਕਹਿੰਦੇ ਵੀ ਟੈਕਟਿਕ ਜਿਹੜੇ ਨਾਰਥ ਵੀਅਤਨਾਮ ਤੇ ਤਾਲਿਬਾਨ ਦੇ ਉਲਟ ਉਹਨਾਂ ਦੇ ਹਜ਼ਾਰਾਂ ਲੋਕਾਂ ਨੂੰ ਮਾਰਨ ਤੋਂ ਬਾਅਦ 'ਚ ਕੰਮ ਨਹੀਂ ਆਈ। ਇਨਫੈਕਟ ਜਿਹੜੇ ਸਾਡੇ ਵਿਰੋਧੀ ਆ, ਐਨਮੀ ਆ, ਦੁਸ਼ਮਣ ਆ, ਉਹਨਾਂ ਨੂੰ ਇਸ ਦਾ ਫਾਇਦਾ ਹੋਇਆ। ਸੋ ਟੈਕਟਿਕ ਡਿਡਨਟ ਸਰਵ ਐ ਸਟ੍ਰੈਟਜੀ ਤੇ ਕਹਿੰਦੇ ਵੀ ਉਹੀ ਚੀਜ਼ ਈਰਾਨ 'ਚ ਵਾਪਰ ਰਹੀ ਆ। ਟੈਕਟਿਕ ਫੇਲ ਹੋ ਰਹੇ ਆ ਤੇ ਇਸ ਲਈ ਈਰਾਨ ਵਾਲੇ ਆ ਉਹ ਸਕਸੀਡ ਕਰ ਰਹੇ ਆ। ਉਹਨਾਂ ਨੇ ਕਿਹਾ ਵੀ ਇਹਦੇ ਕਰਕੇ ਇਸ ਲੜਾਈ ਦੇ ਨਾਲ ਤੁਸੀਂ ਚਾਈਨਾ ਤੇ ਈਰਾਨ ਦਾ ਅਲਾਇੰਸ ਹੋਰ ਵੀ ਜ਼ਿਆਦਾ ਮਜ਼ਬੂਤ ਕਰ ਰਹੇ ਹੋ। ਉਧਰ ਦੁਬਈ ਦੇ ਜਿਹੜੇ ਫਾਇਰ ਫਾਈਟਰਸ ਆ, ਜਿੱਦਾਂ ਤੁਸੀਂ ਦੱਸਿਆ ਵੀ ਕੁਵੈਤੀ ਆਇਲ ਟੈਂਕਰ ਨੂੰ ਅੱਗ ਲੱਗੀ ਆ, ਉਸ ਨੂੰ ਬੁਝਾਉਣ ਦੇ ਵਿੱਚ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ। ਕੁਵੈਤ ਦਾ ਇਹ ਜਿਹੜਾ ਆਇਲ ਟੈਂਕਰ ਆ ਇਹ ਫੁੱਲੀ ਲੋਡਡ ਸੀ, ਜਾਣੀ ਕਿ ਪੂਰਾ ਤੇਲ ਦੇ ਨਾਲ ਭਰਿਆ ਪਿਆ ਸੀ ਜਦ ਇਸ ਦੇ ਉੱਤੇ ਹਮਲਾ ਹੋਇਆ ਤੇ ਇਸ ਨੂੰ ਜਿਹੜੀ ਅੱਗ ਲੱਗੀ ਆ। ਕੁਵੈਤੀ ਪੈਟਰੋਲੀਅਮ ਕੋਆਪਰੇਸ਼ਨ ਉਹਨਾਂ ਨੇ ਦੱਸਿਆ ਵੀ ਜਾਇੰਟ ਜਿਹੜਾ ਕਰੂਡ ਆਇਲ ਟੈਂਕਰ ਅਲ ਸਾਲਮੀ ਉਸ ਦੇ ਉੱਤੇ ਈਰਾਨ ਨੇ ਜਿਹੜਾ ਉਹ ਹਮਲਾ ਕੀਤਾ ਦੁਬਈ ਦੇ ਪੋਰਟ ਦੇ ਉੱਤੇ। ਸੋ ਹਾਲ ਦੀ ਘੜੀ ਹਰਜੋਤ ਸਿੰਘ ਜੀ ਲੜਾਈ ਘਟਦੀ ਨਜ਼ਰ ਨਹੀਂ, ਇਨਫੈਕਟ ਐਸਕੇਲੇਸ਼ਨ ਦੇ ਵਿੱਚ ਹੀ ਨਜ਼ਰ ਆ ਰਹੀ ਆ। ਤੇ ਟਰੰਪ ਹੁਣਾਂ ਦਾ ਇਸ ਬਲਦੀ ਦੇ ਵਿੱਚ ਇਦਾਂ ਦਾ ਬਿਆਨ ਵੀ ਆਪਾਂ ਇਹਨਾਂ ਦਾ ਪੂਰਾ એનર્ਜੀ ਇਨਫਰਾਸਟ੍ਰਕਚਰ ਖਤਮ ਕਰ ਦੇਣਾ ਆ, ਉਹ ਦੇਖਣ ਵਾਲੀ ਗੱਲ ਹੋਊਗੀ। 10 ਦਿਨ ਦੀ ਮੌਲਤ ਦਿੱਤੀ ਸੀ ਜਿਸ ਨਾਲ 6 ਅਪ੍ਰੈਲ ਤੱਕ ਦਾ ਵਕਤ ਆ। ਹੁਣ ਇਹ ਨਹੀਂ ਪਤਾ ਵੀ ਉਸ ਤੋਂ ਪਹਿਲਾਂ ਹੀ ਕਾਲੇ ਪੈ ਕੇ ਕੋਈ ਨਵੀਂ ਡੈਡਲਾਈਨ ਜਿਹੜੀ ਉਹ ਬਣਾ ਦੇਣ ਤਾਂ ਫਿਰ ਉਸ ਤੋਂ ਬਾਅਦ 'ਚ ਹਮਲਾ ਹੀ ਜਿਹੜਾ ਉਹ ਸਿੱਧਾ ਨਾ ਜਿਹੜਾ ਉਹ ਕਰ ਦਿੱਤਾ ਜਾਵੇ। ਕਿਉਂਕਿ ਜਿਸ ਟਾਈਮ ਦੇ ਉੱਤੇ ਈਰਾਨ ਦੇ ਉੱਤੇ ਹਮਲਾ ਸ਼ੁਰੂ ਕੀਤਾ ਗਿਆ ਸੀ ਉਸ ਮੌਕੇ ਦੂਜੇ ਤੀਜੇ ਗੇੜ ਦੀ ਗੱਲਬਾਤ ਈਰਾਨ ਦੇ ਨਾਲ ਚੱਲ ਰਹੀ ਸੀ ਨਿਊਕਲੀਅਰ ਵਾਲੇ
ਮਾਮਲੇ ਦੇ ਵਿੱਚ ਜਿਹੜਾ ਉਹ ਲੈ ਕੇ ਈਰਾਨ ਵਾਲੇ ਹਾਲ ਦੀ ਘੜੀ ਟੇਬਲ ਤੇ ਇਹਨਾਂ ਦੇ ਨਾਲ ਬੈਠਣ ਨੂੰ ਹੀ ਰਾਜੀ ਜਿਹੜੇ ਆ ਉਹ ਨਹੀਂ ਹੋ ਰਹੇ। ਟਰੰਪ ਹੁਣੀ ਜ਼ਰੂਰ ਬਿਆਨ ਏਦਾਂ ਦੇ ਦਿੰਦੇ ਆ ਵੀ ਗੱਲਬਾਤ ਹੋ ਰਹੀ ਆ, ਨਵੀਂ ਰਜੀਮ ਆਉਣ ਵਾਲੀ ਆ ਜੋ ਕਿ ਫੇਵਰੇਬਲ ਹੋਊਗੀ, ਆਪਣੇ ਜਿਹੜੇ ਉਹ ਨਾਲ ਮਿਲ ਕੇ ਚੱਲੂਗੀ। ਪਰ ਕੁਛ ਈਰਾਨ ਦੇ ਵੱਲੋਂ ਇਦਾਂ ਦੇ ਜਿਹੜੇ ਸਬੂਤ ਆ ਉਹ ਨਹੀਂ ਆ ਰਹੇ ਵੀ ਵਾਕਿਆ ਹੀ ਕੋਈ ਗੱਲਬਾਤ ਈਰਾਨ ਦੇ ਨਾਲ ਇਸ ਲੜਾਈ ਨੂੰ ਰੋਕਣ ਨੂੰ ਲੈ ਕੇ ਚੱਲ ਰਹੀ ਆ ਜਾਂ ਨਹੀਂ।